बिस्मिल्लाहिर्रहमानिर्रहीम अस्सलामुअलैकुम नाजरीन मैं ऐसा ਤੁਹਾਡਾ अपना दोस्त राना मुजाहिद ਤੁਸੀਂ ਵੇਖ ਰਹੇ ਹੋ ਸ਼ਾਹਦ ਗ੍ਰੇਟ ਟੀਵੀ। ਅੱਜ ਅਸੀਂ ਤੁਹਾਨੂੰ ਇੱਕ ਬਜ਼ੁਰਗਾਂ ਨਾਲ ਮਿਲਾਵਾਂਗੇ ਜਿਹੜੇ ਕਿ ਜਦੋਂ ਪਾਕਿਸਤਾਨ ਦੀ ਵੰਡ ਹੋਈ ਉਹਨਾਂ ਦੇ ਕੁਝ ਰਿਸ਼ਤੇਦਾਰ ਉੱਥੇ ਰਹਿ ਗਏ ਤੇ ਆਪੇ ਉਹ ਇੱਥੇ ਰਹਿ ਗਏ, ਵੰਡਾਂ ਪੈ ਗਈਆਂ ਤੇ ਉਹ ਬਾਅਦ ਉਹਨਾਂ ਮਿਲਣ ਗਿਲਣ ਵੀ ਜਾਂਦੇ ਰਹੇ ਨੇ। ਤੇ ਅੱਜ ਅਸੀਂ ਉਹਨਾਂ ਨੂੰ ਪੁੱਛਾਂਗੇ ਗੱਲਬਾਤ ਕੀ ਹਿਸਾਬ ਕਿਤਾਬ ਉੱਥੇ ਜਾਂਦੇ ਨੇ ਤੇ ਆਪਣੇ ਰਿਸ਼ਤੇਦਾਰਾਂ ਨਾਲ ਮਿਲਦੇ ਨੇ, ਕੀ ਪਿੰਡ ਦਾ ਨਾਂ ਹੈ ਤੇ ਕੀ ਹਿਸਾਬ ਕਿਤਾਬ ਹੈ। अस्सलाम वालेकुम। हो जी, ਕੀ ਹਾਲ ਹੈ? ਠੀਕ ਠਾਕ ਹੋ? ठीक ठाक राजी भाई, तुम सुनाओ। ਕੀ ਨਾਂ ਹੈ ਤੁਹਾਡਾ? मेरा नाम मोहम्मद अली है। ਮੁਹੰਮਦ ਅਲੀ। हाँ, ਤੇ ਕਿੰਨੇ ਵਾਰੀ ਇੰਡੀਆ ਗਏ ਹੋ ਤੁਸੀਂ? मैं 3 बारी गया। 3 ਵਾਰੀ। हाँ जी, ਤੇ ਕਿਦੋਂ ਦੀ ਵੰਡ ਪਈ ਦੀ ਤੁਹਾਡੀ ਇਹ? ਇਹ ਭਾਜੀ ਜਦੋਂ ਸੰਤ ਸਰਾਲੀ 'ਚ ਜੰਗ ਲੱਗੀ ਹੈ ਨਾ, ਹਾਂਜੀ ਸਾਡਾ ਪਿੰਡ ਸੀ ਸਾਈਆਂ ਵਾਲੀ, ਹਾਂਜੀ ਤੇ ਜੰਗ ਲੱਗੀ ਸੀ ਤੇ ਬਹਾਦਰਪੁਰ ਮੇਰੇ ਨਾਨਕੇ ਹਨ, ਠੀਕ ਹੈ। ਤੇ ਮਾਈ ਮੇਰੀ ਗੁੱਸੇ ਹੋ ਕੇ ਨਾ ਤੇ ਪਹਿਲਾਂ ਆ ਗਏ ਸੀ। ਅੱਛਾ ਤੇ ਉਹ ਜਿਹੜਾ ਸਾਡਾ ਪਿਓ ਸੀ ਸਰਦਾਰ ਸੀ ਸਿੱਖ, ਅੱਛਾ ਉਹਨੇ ਹੋਰ ਵੀ ਕਰ ਲਈ ਸੀ ਠੀਕ ਹੈ। ਤੇ ਉਹ ਸਨ 47 ਚ ਇੰਡੀਆ ਤੁਰ ਗਿਆ ਤੇ ਮੈਂ ਇੱਥੇ ਰਹਿ ਗਿਆ। ਤੁਸੀਂ ਇਕੱਲੇ ਹੱਥ ਰਹਿ ਗਏ ਜਾਂ ਹੋਰ ਹੀ ਭੈਣ ਭਰਾ ਹੱਥ? ਨਾਲ ਇੱਕ ਮੇਰੀ ਮਾਈ ਸੀ, ਠੀਕ ਹੈ। ਨਾਲ ਇੱਕ ਮੇਰੀ ਭੈਣ ਸੀ, ਅੱਛਾ ਤੇ ਉਹ ਉੱਧਰ ਤੁਰ ਗਏ ਹਨ। ਇੱਕ ਤੁਹਾਡੀ ਮਾਈ ਹਾਂ ਤੇ ਇੱਕ ਭੈਣ ਹਾਂ, ਉਧਰ ਤੁਰ ਗਈ ਕਿ? ਨਹੀਂ ਉਹ ਰਹਿ ਗਏ ਹਨ ਪਾਕਿਸਤਾਨ। ਅੱਛਾ ਤੇ ਪਿਓ ਉੱਥੇ ਤੁਰ ਗਿਆ ਉਹ ਸੀ? 4 ਭਰਾ ਹਨ, ਸਾਰਾ ਹੀ ਖਾਨਦਾਨ ਟੁੱਟ ਗਿਆ ਸੀ। ਠੀਕ ਹੈ। ਜਦੋਂ ਉੱਥੇ ਟੁਰ ਗਏ ਨਾ ਤੇ ਉੱਥੇ ਜਾ ਕੇ ਉਹਨਾਂ ਨੂੰ ਜ਼ਮੀਨ ਲਾਟ ਕਰਾ ਲਈ। 12.5 ਕਵਾਰਾਂ ਕਮਾ ਸਾਰਿਆਂ ਭਰਾਵਾਂ। 12 ਏਕੜ। ਹਾਂ, ਤੇ ਦੂਸਰਿਆਂ ਦਾ ਬਾਲ ਬੱਚਾ ਹੈ, ਹਾਂਜੀ ਉਹਦਾ ਬਾਲ ਬੱਚਾ ਕੋਈ ਨਹੀਂ, ਉਹਨੇ ਹੋਰ ਵੀ ਕਰ ਲਈ। ਉਹਦੀਆਂ ਧੀਆਂ ਹਨ 3। ਅੱਛਾ ਤੇ ਫਿਰ ਜਦੋਂ ਪੈਲੀ ਸ਼ੈਲੀ ਵੱਲ ਜਾਂਦਾ ਤੇ ਫਿਰ ਵਹਿੰਦਾ ਸੀ ਨਾ, ਉਹਨਾਂ ਨੇ ਮੈਂ ਕਿੱਥੇ ਛੱਡਾਂਗਾ। ਉਹ ਜਦੋਂ ਸੋਚ ਕੇ ਨਾ ਫਿਰ ਉਹਨੇ ਖੱਤ ਲਿਖਣੇ ਸ਼ੁਰੂ ਕਰ ਦਿੱਤੇ। ਫਿਰ ਖੱਤ ਆਉਂਦੇ ਹਨ ਉਦੋਂ, ਤੁਹਾਨੂੰ ਉਹਨੇ ਖਾਤਾਂ ਦੇ ਰਹੇ ਨੇ? ਉਹਨਾਂ ਦੇ ਖੱਤ ਆਉਂਦੇ ਉੱਤੇ। ਕਿੰਨੀ ਦੇਰ ਬਾਅਦ ਖਤ ਮਿਲਦਾ ਰਿਹਾ? ਉਦੋਂ ਤੇ 10-15 ਦਿਨ ਵੀ ਮਿਲਦਾ ਸੀ, ਮਹੀਨੇ ਦਿਨ ਵੀ ਮਿਲਦਾ ਸੀ। ਅੱਛਾ ਤੇ ਹੁਣ ਤਾਂ ਟੈਲੀਫੋਨ ਤੇ ਰਾਬਤੇ ਨੇ, ਉਸੇ ਵੇਲੇ ਸੁਣ ਲਓ। ਤੇ ਖਤ ਉਹ ਹਿੰਦੀ ਚ ਲਿਖਦੇ ਹਾਂ ਹਿੰਦੀ ਚ ਲਿਖਦੇ, ਤੇ ਇਹ ਪੜ੍ਹਦਾ ਕੌਣ ਸੀ? ਪੜ੍ਹ ਲੈਂਦੇ ਆ ਚਬਾਰੇ, ਬੜੇ ਲੋਕ ਸਨ ਪੜ੍ਹ। ਅੱਛਾ ਚਬਾਰੇ ਆ ਜਿਹੜੇ ਹਨ ਨਾ, ਸੁੰਦਰ ਤੇ ਚਰਾਗ, ਹਰ ਕਿਤਾਬ ਜਾਣਦੇ ਹਨ। ਠੀਕ ਹੈ। ਤੇ ਉਹ ਉਹਨਾਂ ਕੋਲ ਪੜ੍ਹਾ ਲੈਂਦੇ ਤੇ ਇੱਥੇ ਵੀ ਕਈ ਬੰਦੇ ਪੜ੍ਹ ਲੈਂਦੇ ਆ। ਅੱਛਾ ਤੇ ਉਹ ਖਤ ਲਿਖਣਾ ਨੇ ਅੱਲਾ ਵਾਸਤੇ ਮਿਲੋ। ਅੱਛਾ ਮੈਂ ਜੀ ਨਾਲ ਚਬਾਰੇ ਦੇ ਮੈਂ ਹਨ ਕੋ 7-8, ਅੱਛਾ 2-3 ਬੁੱਢੀਆਂ ਹਨ, 2-3 ਬੰਦੇ। ਅਸੀਂ ਫਿਰ ਉਹਨਾਂ ਨੂੰ ਆਖਣਗੇ ਹਾਂ ਦੱਸਾਂ ਜਾਣਾ, ਤੇ ਚੱਲ ਤੁਸੀਂ ਜਾਣਾ, ਉਹਨਾਂ ਨੂੰ ਪਤਾ ਤੇ ਹੈ ਹੀ। ਫਿਰ ਅਸੀਂ ਇਸਲਾਮਾਬਾਦ ਗਏ, ਵੀਜ਼ਾ ਲਵਾਇਆ, ਪਾਸਪੋਰਟ ਬਣਵਾਇਆ। ਉਹਨਾਂ ਦੇ ਵੀਜ਼ੇ ਲੱਗ ਗਏ ਤੇ ਮੇਰਾ ਨਾ ਲੱਗਾ। ਮੈਨੂੰ 30 ਦਿਨ ਦੀ ਤਰੀਕ ਪੈ ਗਈ। ਮੈਂ ਫਿਰ ਨਾ 30 ਦਿਨ ਗਿਆ, ਮੇਰਾ ਵੀਜ਼ਾ ਲੱਗ ਗਿਆ। ਉਹਨਾਂ ਨਾਲ ਫਿਰ ਕੀਤਾ ਜੀ ਆਹ ਤਰੀਕ ਤੇ ਜਾਣਾ। ਉਹ ਵੀ ਤਿਆਰ ਹੋ ਪਏ ਤੇ ਮੈਂ ਵੀ ਤਿਆਰ ਹੋ ਗਿਆ। ਉਹਨੇ ਖਤ ਲਿਖਣਾ ਸਾਡੇ ਪਿਓ ਨੇ, ਪਰ ਕਦੇ ਵੀ ਆਵੇਂ ਅੰਮ੍ਰਿਤਸਰ ਸਟੇਸ਼ਨ 'ਤੇ ਆਣ ਕੇ ਉੱਥੇ ਇੱਕ ਚਿੰਮਾ ਲਾ ਲਿਓ, ਉਹਦਾ ਪਤਾ ਪੁੱਛ ਲੈਣਾ। ਲਓ ਜੀ ਅਸੀਂ ਤੁਰ ਗਏ ਇੱਥੋਂ, ਮੈਨੂੰ ਵੀ ਨਾਲ ਤੇ ਮੈਂ ਉਦੋਂ ਨਿਆਣੀ ਭੈਣੀ ਸਾਂ। ਅੰਮ੍ਰਿਤਸਰ ਜਦੋਂ ਗਏ ਆ ਨਾ, ਤੇ ਇੱਕ ਕੁਲੀ ਨੂੰ ਮੈਂ ਪੁੱਛਿਆ, ਮੈਂ ਹਾਰੇ ਬਾਈ ਇੱਥੇ ਕੋਈ ਚਿੰਮਾ ਲਾਇਆ ਹੈਗਾ? ਇਹ ਹੈ ਜੀ ਉਹ ਸਟੇਸ਼ਨ ਮਾਸਟਰ ਹੈ। ਮੈਂ ਉਦੋਂ ਕਿੰਨੀ ਕੁ ਉਮਰ ਸੀ ਤੁਹਾਡੀ? ਉਦੋਂ ਸਨ 83-82 ਚ ਮੈਂ ਗਿਆ ਹਾਂ। ਅੱਛਾ ਹਾਂ, 83 ਜਾਂ 82 ਸਾਲ। ਨਹੀਂ ਉਮਰ ਕਿੰਨੀ ਸੀ ਤੁਹਾਡੀ ਉਦੋਂ ਕਿ ਉਮਰ ਹੋਣੀ ਹੈ ਕੋਈ 50 ਸਾਲ। ਜਵਾਨ ਹੋ ਸਹੀ? ਹਾਂ ਸਹੀ, ਬਿਲਕੁਲ ਜਵਾਨ। ਨੈਣੀ ਬਰੈਣੀ ਹਾਂ, ਚਲਦੀ ਗੱਡੀ ਤੇ ਵਿਸ਼ਾਲ ਮਾਰ ਕੇ ਤੁਰ ਜਾਂਦਾ ਹਾਂ। ਅੱਛਾ ਹਾਂ, ਉਹ ਬੁੱਢੜੇ ਹਨ, ਕਿਸੇ ਉਹਨਾਂ ਪਾਣੀ ਮੰਗਣਾ ਜਾਂ ਚਾਹ ਮੰਗਣੀ, ਮੈਂ ਛਾਲ ਮਾਰ ਕੇ ਤੇ ਲਿਆ ਦੇਣੀ। ਠੀਕ ਹੈ। ਇੱਥੋਂ ਅਸੀਂ ਉਹਦਾ ਪਤਾ ਪੁੱਛਿਆ ਤੇ ਉਹ ਆਖਣ ਲੱਗੇ ਜੀ ਸਟੇਸ਼ਨ ਮਾਸਟਰ ਹੈ। ਮੈਂ ਉਹਨੂੰ ਆਇਆ ਇੱਕ ਪਾਕਿਸਤਾਨ ਬੰਦਾ ਆਇਆ ਤੈਨੂੰ ਮਿਲਣ ਵਾਲਾ। ਕੁੱਲੀ ਗਿਆ ਤੇ ਉਹਨੇ ਆਖਿਆ ਪਰ ਇੱਕ ਪਾਕਿਸਤਾਨ ਬੰਦਾ ਆਇਆ ਦਾ, ਤੁਹਾਨੂੰ ਉਹਨੇ ਮਿਲਣਾ। ਆਖਣ ਲੱਗਾ ਜਾ ਨੂੰ ਕਵਾ ਕੇ ਲਿਆ। ਆਖਣ ਲੱਗਾ ਮੈਂ ਬਈ ਸਟੇਸ਼ਨ ਮਾਸਟਰ, ਮੈਂ ਨਹੀਂ ਹਾਲੇ ਸਕਦਾ। ਮੈਂ ਗਿਆ, ਮੈਨੂੰ ਜਾਂਦਿਆਂ ਦਾ ਤੂੰ ਭਾਈ ਦਾ ਪੁੱਤਰ ਹੈ। ਜਿਹੜੇ ਪਿੰਡ ਮੈਂ ਜਾਣਾ ਸੀ ਨਾ, ਉਸ ਪਿੰਡੋਂ ਵਿਆਹ ਦਾ ਸੀ। ਉਹ ਵੀ ਸਿੱਖੀ? ਹੈਂ, ਉਹ ਵੀ ਸਿੱਖੀ? ਉਹ ਵੀ ਸਿੱਖੀ ਹੈ ਸਰਦਾਰ। ਅੱਛਾ ਉਹ ਭਾਈ ਨੇ ਆਖਣਾ, ਪਰ ਜਦੋਂ ਵੀ ਕਿਤੇ ਸਾਡਾ ਪੁੱਤਰ ਹੈ ਪਾਕਿਸਤਾਨ, ਜਦੋਂ ਵੀ ਕਿਤੇ ਆਏ ਉਹਨੂੰ ਇੱਥੇ ਪਹੁੰਚਾਉਣਾ ਸਟੇਸ਼ਨ ਮਾਸਟਰ। ਉਹਨੇ ਜੀ ਆਖਣ ਲੱਗਾ ਬਹਿ ਜਾ, ਪਾਣੀ ਸ਼ਾਣੀ ਲਿਆਉਣ ਦਾ, ਬੋਤਲ ਲੈਣ ਦੀ, ਇੱਕ ਸ਼ਰਾਬ ਦੀ ਬੋਤਲ ਲੈਣ ਦੀ। ਮੈਨੂੰ ਆਖਣ ਲੱਗਾ ਪੀ। ਮੈਂ ਨਹੀਂ ਜੀ ਕਦੇ ਪੀਤਾ। ਹੈਂ, ਸ਼ਰਾਬ ਉਧਰ ਖੁੱਲੀ ਮਿਲਦੀ ਸੀ? ਆਮ ਕਿ ਜਿੰਨੀ ਮਰਜ਼ੀ ਪੀਓਗੇ। ਅੱਛਾ
ਬੋਤਲਾਂ ਲੱਗੀ ਦੀਆਂ ਜਿਵੇਂ ਡਾਲੇ ਇੱਧਰ ਨਹੀਂ ਲੱਗੇ ਦੇ ਆਹੋ ਪੈਪਸੀ ਦੀਆਂ ਕੋ ਆਹ ਅੱਧੇ ਕਿਲੋ ਦੀ ਲਓ 2 ਕਿਲੋ ਦੀ ਲਓ ਕਿਲੋ ਆਹੋ ਦੁਕਾਨਾਂ ਬਣੀਆਂ ਥਾਂ ਥਾਂ ਤੇ ਆਹੋ ਅੱਜ ਕੋਈ ਇੱਥੇ ਨਹੀਂ ਬੋਤਲਾਂ ਲੱਗੀ ਦੀਆਂ ਆਹੋ ਇੱਥੇ ਨਹੀਂ ਲੱਗੀ ਦੀਆਂ ਨੇ ਸਹੀ ਹੈ ਲੈ ਬਈ ਉਹ ਮੈਂ ਕਿਹਾ ਪਾਣੀ ਬੋਤਲ ਪੀ ਲੈਣਾ ਇਹ ਨਹੀਂ ਥੋੜਾ ਜਿਹਾ ਵਿੱਚ ਡਾਲੋ ਮੈਂ ਕਿਹਾ ਡਾਲ ਦੇ ਫਿਰ ਜੇ ਗੱਲ ਉਹ ਮੈਂ ਪੀਤਾ ਤੇ ਇੱਕ ਕੁੱਲੀ ਨੂੰ ਆਂਦਾ ਲੈ ਬਈ ਉਹਨੇ ਇੱਕ ਰੁਕਾ ਲਿਖ ਦਿੱਤਾ ਪੁਰਾਣੇ ਨੰਬਰ ਕਮਰਾ ਨਾ ਜਿਹੜਾ ਉਹਨੇ ਪਿੱਛੇ ਰੱਖ ਕੇ ਹੱਥ ਲਿਆ ਨਹੀਂ ਕੋਈ ਨਹੀਂ ਗੱਲ ਉਹਨੂੰ ਆਖਣ ਲੱਗਾ ਪਰ ਇਹ ਪੁਰਾਣੇ ਨੰਬਰ ਕਮਰਾ ਨੇ ਜਿਹੜਾ ਇਹਨੂੰ ਭਾਈ ਨੂੰ ਵਿਹਲਾ ਕਰਾ ਦੇ ਉਹਨੇ ਗਿਆ ਤੇ ਉਹਨੇ ਇੱਕ ਕਮਰਾ ਸੀ ਨਾ ਵਿਹਲਾ ਕਰਾ ਕੇ ਉੱਤੋਂ ਵੀ ਤੇ ਥੱਲੇ ਮੈਂ ਆਖਣ ਲੱਗਾ ਵੀ ਤੈਨੂੰ ਦਿੱਲੀ ਤੱਕ ਕੋਈ ਨਹੀਂ ਪੁੱਛ ਸਕਦਾ ਜਿਹੜਾ ਵੀ ਕੋਈ ਪੁੱਛੇ ਕੋਈ ਵੀ ਅਫਸਰ ਆਏ ਜਾਂ ਕੋਈ ਉਹਨੂੰ ਮੈਂ ਦੱਸਣੀ ਆ ਫਾਰਮ ਠੀਕ ਹੈ ਮੈਂ ਬੈਠਾ ਰਹਾ ਤੇ ਅੱਧਾ ਕਮਰਾ ਵਿਹਲਾ ਮੈਂ ਕਲਮ ਕੋਲੇ ਬਹਿ ਰਿਹਾ ਨਾ ਕੋਈ ਬੋਲੀ ਦੀ ਸਮਝ ਨਾ ਵਾਕਬ ਉਹ ਜਿਹੜਾ ਵੇਖਿਆ ਤੇ ਮੈਂ ਜਿਹੜੇ ਨੇ ਪਲੇਟਫਾਰਮ ਤੇ ਪਾਉਣ ਪਏ ਮੈਂ ਕਿਹਾ ਮੇਰੇ ਭਾਈ ਇਹ ਯਾਰ ਜਗ੍ਹਾ ਨਹੀਂ ਮਿਲਦੀ ਮੈਂ ਹੁਣ ਆ ਜਾਓ ਉਹ ਵੀ ਆ ਗਏ ਅੱਧਾ ਕਮਰਾ ਸੀ ਉੱਥੇ ਦਿਨ ਦੇ 12 ਵਜੇ ਗੱਡੀ ਚੱਲ ਪਈ ਹੈ ਚਲਦੀ ਰਹੀ ਹੈ ਗੱਡੀ ਜਿਹੜਾ ਸਟੇਸ਼ਨ ਆਵੇ ਖਲੋ ਜਾਣ ਤੇ ਬਹਿ ਜਾਣ ਰਾਤ ਗੱਡੀ ਚੱਲਦੀ ਰਹੀ ਪੂਰੀ ਰਾਤ ਅੱਛਾ ਜਦੋਂ ਲੋ ਲੱਗ ਪਈ ਹੈ ਨਾ ਗੱਡੀ ਜਿਹੜੀ ਹੈ ਨਾ ਪਲੇਟਫਾਰਮ 'ਤੇ ਲੱਗ ਗਈ ਹੈ ਉਹ ਜਿਹੜੇ ਮਹਿਮਾਨ ਉਹਨਾਂ ਉੱਥੇ ਉਤਰਨਾ ਹੈ ਤੇ ਮੈਂ ਅੱਗੇ ਜਾਣਾ ਸੀ 12 ਸਟੇਸ਼ਨ ਦੀ ਲੈ ਬਈ ਉਹ ਉਤਰ ਕੇ ਤੇ ਮੈਂ ਵੀ ਉਤਰਿਆ ਚਾਹ ਪੀਤੀ ਹੈ ਤੇ ਫਿਰ ਗੱਡੀ ਚਾਲੂ ਹੋ ਪਈ ਮੈਂ ਫਿਰ ਬਹਿ ਗਿਆ ਗੱਡੀ 'ਚ ਅੱਛਾ ਇਹ ਮੈਨੂੰ ਜਿਹੜੇ ਨੇ ਸਾਰੇ ਰਹਿ ਗਏ ਮੈਂ ਕਦਮ ਕੋਲਾ ਰਹਿ ਗਿਆ ਨਾ ਪੜ੍ਹ ਬੰਦਾ ਹਾਂ ਨਾ ਕੋਈ ਬੋਲੀ ਦੀ ਸਮਝ ਨਾ ਕੋਈ ਵਾਕ ਵੀ ਨਾ ਲੈਣੀ ਨਾ ਦੇਣੀ ਉਹ ਜਿਹੜਾ ਸਟੇਸ਼ਨ ਆਵੇ ਮੈਂ ਪੁੱਛਦਾ ਪਰ ਇਹ ਕਿਹੜਾ ਸਟੇਸ਼ਨ ਹੈ ਉਹਨੇ ਉੱਤੇ ਉਹਦੇ ਫਾਰਮ ਦੇ ਵੀ ਲਿਖ ਦਿੱਤਾ ਪਰ ਇੱਕ ਕੋਸੀ ਕਲਾਂ ਸਟੇਸ਼ਨ ਹੈ ਉੱਥੇ ਜਾ ਕੇ ਉਤਰਨਾ ਤਾਂ ਲਓ ਜੀ ਉਸ ਸਟੇਸ਼ਨ 'ਤੇ ਮੈਂ 12 ਵਜੇ ਗੱਡੀ ਚੱਲ ਪਈ ਉੱਥੇ ਅਗਲੇ ਦਿਨ ਦੇ 12 ਵਜੇ ਉੱਥੇ ਆ ਗੱਡੀ ਪਹੁੰਚੀ ਹੈ ਇੱਕ ਨੇ ਮੈਂ ਪੁੱਛਿਆ ਕਿਹੜਾ ਸਟੇਸ਼ਨ ਹੈ ਕੋਸੀ ਕਲਾਂ ਸਟੇਸ਼ਨ ਮੈਂ ਉਤਰਿਆ ਫਿਰ ਇੱਕ ਰਕਸ਼ਾ ਲਿਆ ਰਕਸ਼ੇ 'ਤੇ ਬੈਠਾ ਕਰ ਲਾਰੀ ਅੱਡੇ ਆਏ ਲਾਰੀ ਅੱਡੇ ਆਏ ਤੇ ਦੁਪਹਿਰ ਲੱਗੀ ਸੀ ਸੌਣ ਭਾਦੋਂ ਦੇ ਸਨ ਟਰੇ ਲੱਗੀ ਸੀ ਇੱਕ ਮੈਂ ਵੇਖਿਆ ਤੇ ਦਹੀਂ ਦਾ ਕੁੰਡਾ ਪਿਆ ਤਾ ਇੱਕ ਦੁਕਾਨ 'ਤੇ ਅੱਛਾ ਮੈਂ ਹਾਰੇ ਬਈ ਲੱਸੀ ਮਿਲੇਗੀ ਹਾਂ ਮਿਲੇਗੀ ਉਹ ਇੱਡੇ ਦੇ ਲੰਮੇ ਗਲਾਸ ਹੁੰਦੇ ਨੇ ਕਹਿੰਦੇ ਉਹਨੇ ਬਣਾ ਕੇ ਲੱਸੀ ਚੱਕਣ ਲਗਾ ਲੈ ਭਾਈ ਪੀ ਕੇ ਤੇ ਫਿਰ ਮੈਂ ਜਿੰਨੇ ਪੈਸੇ ਆਖੇ ਉਹਨੇ ਦਿੱਤੇ 100 ਦਾ ਨੋਟ ਮੈਂ ਭਰਿਆ ਫੜਾਇਆ ਉੱਧਰ ਦਾ ਪੀਤੀ ਲੱਸੀ ਤੇ ਮੈਂ ਕਿਹਾ ਭਾਈ ਮੈਂ ਸ਼ਹਿਰ ਕੰਮਾਂ ਜਾਣਾ ਆਖਣ ਲੱਗਾ ਭਈਆ ਅਰੇ ਭਾਈ ਉਹ ਗਾੜੀ ਲੱਗੀ ਸੀ ਉੱਥੋਂ ਮੈਂ ਉਤਰ ਗਿਆ ਬਹਿ ਗਿਆ ਗੱਡੀ 'ਚ ਚਲਦੀ ਰਹੀ ਗੱਡੀ ਇਹ ਵੇਲਾ ਹੋਇਆ ਤਾਂ ਗੱਡੀ ਉੱਥੇ ਜਾ ਕੇ ਪੁੱਜੀ ਕਾਮਾ ਸ਼ਹਿਰ ਤਹਿਸੀਲ ਕਾਮਾ ਉੱਥੇ ਉਤਰਿਆ ਤੇ ਟਾਂਗਿਆਂ ਵਾਲੇ ਅੱਗੋਂ ਦੀ ਸੋਟੀਆਂ ਲੈ ਕੇ ਪਏ ਪਾਉਂਦੇ ਨੇ ਬੱਸਾਂ 'ਤੇ ਬੱਸ ਤੋਂ ਉਤਰਿਆ ਤੇ ਉੱਥੋਂ ਦਾ ਵੀ ਉਹਨੇ ਐਡਰੈਸ ਦਿੱਤਾ ਰਿਹਾ ਇੱਕ ਗਿਆਨ ਚੰਦ ਟਾਂਗੇ ਵਾਲਾ ਉਹਦਾ ਪਤਾ ਪੁੱਛ ਲਿਆ ਜਦ ਮੈਂ ਉਤਰਿਆ ਨਾ ਜਾ ਕੇ ਤੇ ਉਹ ਜਿਹੜਾ ਸੀ ਨਾ ਗਿਆਨ ਚੰਦ ਛੋਟੀ ਫੜੀ ਦੀ ਭਾਈ ਕਿੱਥੇ ਜਾਣਾ ਮੈਂ ਪਾਕਿਸਤਾਨ ਨੂੰ ਆਇਆ ਫਲਾਣੇ ਪਿੰਡ ਮੈਂ ਆਂਦਾ ਤੂੰ ਭਾਈ ਦਾ ਪੁੱਤਰ ਹੈ ਉੱਥੇ ਮੈਂ ਗੱਲ ਬੁਲਾ ਗਿਆ ਭਾਈ ਤੁਹਾਡੇ ਵਾਲਦ ਨੂੰ ਆਂਦੇ ਆਹੋ ਅੱਛਾ ਉਹ ਸਾਰੇ ਲੋਕ ਤੁਹਾਨੂੰ ਭਾਈ ਆਂਦੇ ਹਨ ਮੈਂ ਅੱਜ ਪਾਕਿਸਤਾਨ ਮੈਂ ਆਇਆ ਮੈਂ ਯਾਰ ਮੈਂ ਗੱਲ ਬੁਲਾ ਗਿਆ ਬਹਿ ਗਿਆ ਉਹਦੇ ਟਾਂਗੇ 'ਤੇ ਉਹਦੇ ਟਾਂਗੇ 'ਤੇ ਅੱਗੇ ਦੋ ਬੁੱਢੀਆਂ ਬੈਠੀ ਦੀਆਂ ਤੇ ਉਹਨੇ ਚਾਦਰ ਜੀ ਤਾਣੀ ਦੀ ਉਹਨਾਂ ਨੂੰ ਆਂਦਾ ਤੁਸੀਂ ਪਿੱਛੇ ਹੋ ਜਾਓ ਮੈਂ ਕਿਉਂ ਇਹ ਤੁਸੀਂ ਅੱਗੇ ਬਹਿ ਜਾਓ ਤੁਸੀਂ ਦੂਰੋਂ ਆਏ ਮੈਂ ਨਹੀਂ ਕਿ ਇਹਨਾਂ ਨੂੰ ਪਿੱਛੇ ਕਰਨੇ ਤੇ ਮੈਨੂੰ ਰਹਿਣ ਦੇ ਅੱਛਾ ਇਹ ਜਿੱਥੇ ਬੈਠੀ ਦੀਆਂ ਨੇ ਉੱਥੇ ਹੀ ਰਹਿੰਦੀਆਂ ਮੈਂ ਵੀ ਬਹਿ ਗਿਆ ਮੈਂ ਚੱਲ ਹਜਾ ਚੱਲ ਟਾਂਗਾ ਬਾਜ਼ਾਰ ਗਏ ਨੇ ਤੇ ਮੈਂ ਉਹਨੂੰ ਪੈਸੇ ਦਿੱਤੇ ਮੈਂ ਲਿਆ ਤੇ ਕੋਈ ਮਠਿਆਈ ਦੇ ਉਹਨੇ ਟੋਕਰੀ ਇੱਕ ਚੰਗੀ ਜਿਹੀ ਬਣਵਾਈ ਮੈਂ ਕਿੰਨੇ ਪੈਸੇ ਨੇ ਇਹਨੇ ਮੈਂ ਜਿੰਨੇ ਨੇ ਆਖਿਆ ਉਹਨੇ ਦਿੱਤੇ ਅੱਛਾ ਉੱਥੋਂ ਵਾਪਸ ਆਏ ਤੇ ਫਿਰ ਮੈਂ ਆਖਿਆ ਚੱਲ ਟਾਂਗਾ ਲੈ ਚੱਲ ਥਾਣੇ ਅੱਛਾ ਥਾਣੇ ਦੇ ਬੂਹੇ 'ਤੇ ਜਾ ਖੜਾ ਲਿਆ ਟਾਂਗਾ ਮੈਂ ਗਿਆ ਪਾਸਪੋਰਟ ਲੈ ਕੇ ਤੇ ਮੈਂ ਕਿਹਾ ਭਾਈ ਮੈਂ ਪਾਕਿਸਤਾਨ ਨੂੰ ਆਇਆ ਵੇਖ ਕੇ ਤੇ ਆਖਣ ਲੱਗੇ ਤੂੰ ਪਹਿਲੇ DSP ਦੀ ਹਾਜ਼ਰੀ ਲੱਗੇਗੀ ਉਸ ਤੋਂ ਬਾਅਦ ਸਾਡੀ ਹਾਜ਼ਰੀ ਲੱਗੇਗੀ ਮੈਂ ਠੀਕ ਹੈ ਫਿਰ ਮੈਂ ਆਇਆ ਵਾਪਸ ਬਹਿ ਗਿਆ ਟਾਂਗੇ 'ਤੇ ਟਾਂਗਾ ਇੱਥੋਂ ਲਿਆਉਣਾ ਜੀ ਕੋ ਮੈਂ ਚੁਬਾਰੇ ਉਤਰਨਾ ਉਹ ਬੁੱਢੀਆਂ ਦੋ ਜਿਹੜੀਆਂ ਨੇ ਅੱਗੇ ਕੋਟਲੀ ਜਾ ਕੇ ਉਤਰਨਾ ਅੱਛਾ ਅੱਛਾ ਉਹਨਾਂ ਨੂੰ ਆਖਣ ਲੱਗਾ ਤੁਸੀਂ ਉਤਰੋ ਤੇ ਮੈਂ ਪ੍ਰਾਹੁਣੇ ਨੂੰ ਲਾਵਾਂ ਮੈਂ ਨਹੀਂ ਮੈਨੂੰ ਲਾ ਇੱਥੇ ਉਹਨਾਂ ਲਾ ਗਿਆ ਉਹਨਾਂ ਨੂੰ ਪਹਿਲਾਂ ਲਾ ਕੇ ਆ ਇਹ ਨਹੀਂ ਯਾਰ ਮੈਨੂੰ ਕੁਝ ਨਹੀਂ ਹੁੰਦਾ ਮੈਂ ਇੱਧਰ ਦੂਰੋਂ ਆਇਆ ਤਾਂ ਗੁੰਮ ਟੁੱਟ ਜਾਗਾ
ਤੇ ਉਹਨਾਂ ਨੂੰ ਲਾ ਕੇ ਆ ਤੇ ਮੈਂ ਉਹ ਜਕੂਰਾ ਨਹੀਂ ਦਾਨੂ ਕਾ ਡੇਰਾ ਇਹ ਦੋ ਡੇਰਾ ਸੀ ਮੈਂ ਉੱਥੇ ਚੱਲ ਕੇ ਮੈਂ ਬਹਿਣਾ ਉਹ ਟੁਰ ਗਿਆ ਉਹਨੂੰ ਲਾ ਕੇ ਆਇਆ ਤੇ ਮੈਂ ਉੱਥੇ ਨਹਾ ਨੂ ਕੇ ਮੋਟਰ ਚੱਲਦੀ ਪਈ ਕੱਪੜੇ ਬਦਲੇ ਸ਼ੇਪ ਕੀਤੀ ਤੇ ਫਿਰ ਆ ਗਿਆ ਆਂਦਾ ਉਹ ਜੀ ਬਹਿ ਗਿਆ ਮੈਂ ਉਹਦੇ ਟਾਂਗੇ ਤੇ ਬਹਿ ਗਿਆ ਤੇ ਸਿੱਧਾ ਆਪਣੇ ਘਰ ਲੈ ਗਿਆ ਮੈਨੂੰ ਉਹ ਮੈਂ ਕਿਹਾ ਨਹੀਂ ਮੈਂ ਨਹੀਂ ਇੱਥੇ ਤੂੰ ਮੈਨੂੰ ਉੱਥੇ ਪਹੁੰਚਾ ਲਓ ਜੀ ਮੈਂ ਗਿਆ ਨਾ ਤੇ ਪਿਓ ਸਾਡਾ ਇੱਥੇ ਪਲੰਗ ਤੇ ਬੈਠਾ ਤਾਂ ਖਰੇ ਹੱਥ ਛੱਡ ਕੇ ਆਇਆ 12 ਵਜੇ ਦੇ ਇਹ ਜੂੜਾ ਸਿਰ ਤੇ ਵੜਿਆ ਦਾ ਤੇ ਕੱਛਾ ਪਾਇਆ ਦਾ ਤੇ ਗਲ ਸਰੂਕਾ ਪਾਇਆ ਦਾ ਤੇ ਪਰੇਸ਼ਾਨ ਹੋ ਕੇ ਬੈਠਾ ਦਾ ਪਰੇਸ਼ਾਨੀ ਤੁਹਾਡੀ ਲੱਗੀ ਦੀ ਕਈ ਹੁੰਦੀਆਂ ਨੇ ਇਕੱਲੇ ਬੰਦੇ ਨੂੰ ਫਿਰ ਤੇ ਉਹ ਬੈਠ ਕੇ ਜੀ ਕਹਿੰਦਾ ਤੁਹਾਡਾ ਇਹ ਨਹੀਂ ਗਲੀ ਇੱਕ ਐਸੀ ਗਲੀ ਤੇ ਕੌਣ ਹੋਏ ਤੇ ਬੈਠ ਕੇ ਗਈ ਸੀ ਪਿਛਲੇ ਪਾਸੇ ਕਮਰੇ ਉਹ ਲੰਘ ਗਿਆ ਬੈਠ ਕੇ ਬੂਹੇ ਅੱਗੇ ਤੇ ਆਂਦਾ ਜੀ ਪ੍ਰਾਹੁਣਾ ਆਇਆ ਇੱਕ ਪਾਸ ਟਾਂਗੇ ਵਾਲਾ ਆਂਦਾ ਮੈਨੂੰ ਆਂਦਾ ਕਿੱਥੋਂ ਆਏ ਹੋ ਜੀ ਮੈਂ ਪਾਕਿਸਤਾਨੋਂ ਆਇਆ ਕਿਹੜੇ ਪਿੰਡੋਂ ਮੈਂ ਹਾਂ ਜ਼ਿਲ੍ਹਾ ਸਿਆਲਕੋਟ ਤਹਿਸੀਲ ਸਰੋਵਰ ਪਿੰਡ ਵੱਲੋਂ ਨਾ ਮੈਨੂੰ ਦੱਸਾਂ ਇਹ ਪਿੰਡ ਕਿਹੜਾ ਫਿਰ ਮੈਂ ਆਖਿਆ ਪਿੰਡ ਬਹਾਦਰਪੁਰ ਫਿਰ ਤਾਂ ਨਿਕਲ ਗਈਆਂ ਰਾਤਾਂ ਉਹਦੀਆਂ ਫਿਰ ਜੱਫਾ ਮਾਰ ਲਿਆ ਛੱਡੇ ਨਾ ਮੈਨੂੰ ਪਿਓ ਹੀ ਨਾ ਹਾਂ ਮੈਂ ਨਾ ਫਿਰ ਇੰਨਾ ਕਰੋਇਆ ਨਾ ਤੇ ਘਰੋਂ ਵੀ ਜੀ ਆ ਗਏ ਵਾਹ ਜੀ ਅੱਧਾ ਪਿੰਡ ਇਕੱਠਾ ਹੋ ਗਿਆ ਸਾਹਿਬ ਬੜੀ ਉਹਨਾਂ ਨੂੰ ਖੁਸ਼ੀ ਚੜ੍ਹ ਗਈ ਸ਼ਾਇਦ ਫਿਰ ਰਾਤ ਨੂੰ ਉਹਨਾਂ ਢੋਲਕੀ ਧਰਨੇ ਵਜਾਣੀ ਪਰ ਚਲੋ ਜੀ ਭਾਈ ਦਾ ਪੁੱਤਰ ਆ ਗਿਆ ਚਲੋ ਇੰਨੀ ਜ਼ਿਆਦਾ ਤਾਂ ਖੱਜਲ ਹੁੰਦੀ ਸੀ ਪਈ ਤੇ ਖੋਰੇ ਰਹਿ ਪਏ ਮੈਂ ਅੱਛਾ ਉੱਥੇ ਫਿਰ ਮੈਂ ਮਹੀਨਾ ਡੇਢ ਰਿਹਾ ਫਿਰ ਰੋਜ਼ ਰਾਤ ਨੂੰ ਢੋਲਕੀ ਤੇ ਮਖਾਣੇ ਤੇ ਚਿਮਟੇ ਜਿਵੇਂ ਨਹੀਂ ਬੁੱਢੀਆਂ ਗਾਉਂਦੀਆਂ ਇਸ ਤਰ੍ਹਾਂ ਕਸਮ ਹੈ ਲਾ ਦੀ ਝੂਠ ਵਾਲੀ ਗੱਲ ਨਹੀਂ ਇੱਕ ਮਾਸਾ ਕਿੰਨੀਆਂ ਦਿਨਾਂ ਪੁੱਜੇ ਹੋ ਤੁਸੀਂ ਪਹਿਲਾਂ ਮੈਂ ਤੀਸਰੇ ਦਿਨ ਪਹੁੰਚ ਗਿਆ ਅੱਛਾ ਹਾਂ ਤੇ ਕੋਈ ਤੰਗੀ ਤੇ ਨਹੀਂ ਉੱਥੇ ਹੋਈ ਕੋਈ ਟੈਨਸ਼ਨ ਕੋਈ ਟੈਨਸ਼ਨ ਨਹੀਂ ਬਿਲਕੁਲ ਨਹੀਂ ਸਹੀ ਮਹਿਮਾਨਵਾਦੀ ਕਰਦੇ ਨੇ ਮੈਂ ਨਾ ਇੰਨੀ ਕੁ ਕਰਨਾ ਕਿ ਤੈਨੂੰ ਮੈਂ ਦੱਸਣਾ ਉਹ ਵੀ ਮੰਮੀ ਨਾਲ ਰਹਿ ਗਿਆ ਤੇ ਉਹ ਫਿਰ ਡੀਐਸਪੀ ਦੀ ਹਾਜ਼ਰੀ ਦੀਵਾਨ ਵਿੱਚ ਆਉਣਾ ਸੀ ਉੱਥੇ ਨਾਲ ਇੱਕ ਮੇਰੇ ਚਾਚੇ ਦਾ ਪੁੱਤਰ ਗਿਆ ਉਹਨੇ ਗੱਡੀ ਉੱਥੇ ਜਾਈਏ ਪਹਿਲਾਂ ਡੀਐਸਪੀ ਦੀ ਹਾਜ਼ਰੀ ਲਵਾ ਲਾਜ਼ਮੀ ਕਿ ਉਹ ਤੈਨੂੰ ਮੈਂ ਦੱਸਣਾ ਇਹ ਤੇ ਗੱਲ ਫਿਰ ਕਰਨਾ ਜਦ ਮੈਂ ਤੇ ਚਾਚੀ ਚਲੀ ਗਏ ਆ ਨਾ ਉਦੋਂ ਉਹਦਾ ਪਾਸਪੋਰਟ ਮੈਂ ਲੈ ਗਿਆ ਮੈਂ ਚੱਲ ਮੈਂ ਹਾਜ਼ਰੀ ਪਵਾ ਲਿਆ ਮੈਂ ਜਾ ਕੇ ਡੀਸੀ ਦੇ ਕੋਲ ਬੈਠੇ ਨਾ ਤੇ ਮੈਂ ਪਾਸਪੋਰਟ ਦੋਏ ਦੱਸਿਆ ਡੀਸੀ ਨੇ ਤੇ ਵੇਖ ਕੇ ਅੱਡੇ ਮੋਟੀਆਂ ਅੱਖੀਆਂ ਆਂਦੇ ਗੱਲ ਆਖਣ ਤੇਰੇ ਤੇ ਪਰਚਾ ਹੋ ਜਾਣਾ ਮੈਂ ਉਹ ਕਦੋਂ ਆਖਣ ਸਾਨੂੰ ਕੀ ਸਬੂਤ ਹੈ ਤੇਰੇ ਨਾਲ ਬੰਦਾ ਹੈ ਜਾਂ ਨਹੀਂ ਬਿਲਕੁਲ ਕੋਈ ਵਾਧਾ ਘਾਟਾ ਹੋ ਜਾਏ ਕੋਈ ਮਰ ਜਾਏ ਕੋਈ ਬਿਮਾਰ ਹੋ ਜਾਏ ਅਸੀਂ ਕੱਲ੍ਹ ਨੂੰ ਕਿੱਥੋਂ ਭਰ ਕੇ ਦੇਣਾ ਅਸੀਂ ਜ਼ਿੰਮੇਦਾਰ ਹਾਂ ਅੱਬਲ ਤੇ ਅੱਜ ਤੋਂ ਲੈ ਕੇ ਤੀਸਰਾ ਦਿਨ ਹੋਇਆ ਬਾਰਡਰ ਪਾਰ ਕੀਤੇ ਤੇ ਤੂੰ ਉਸੇ ਦਿਨ ਆਉਣਾ ਚਾਹੀਦਾ ਉਹਨੂੰ ਮੈਂ ਕਿਹਾ 3 ਦਿਨ ਰਾਹ 'ਚ ਲੱਗ ਜਾਂਦੇ ਨੇ ਐਡੀ ਦੂਰ ਉਹ ਫਿਰ ਉਹਨੇ ਹਾਜ਼ਰੀ ਲੈ ਕੇ ਦਿੱਤੀ ਨਾ ਹਾਜ਼ਰੀ ਨਹੀਂ ਫਿਰ ਲੱਗੀ ਫਿਰ ਗਿਆ ਉਹ ਮੇਰੇ ਚਾਚੇ ਦਾ ਪੁੱਤਰ ਸੀ ਉਹ ਵਾਪਸ ਗਿਆ ਆਣ ਕੇ ਫਿਰ ਗੱਡੀ ਲਈ ਫਿਰ ਸਰਦਾਰਾਂ ਨੂੰ ਖੜਿਆ ਉੱਚਿਆਂ ਨੂੰ ਉਹ ਬੰਦ ਕਰਕੇ ਨਾ ਤੇ ਕੋਲ ਉਹਦੀ ਕੋਠੀ ਉੱਤੇ ਤੁਰ ਗਿਆ ਅੱਗੇ ਲੈ ਕੇ ਗੱਡੀ ਕਸਮੇ ਲਾ ਲਈ ਚਾਹ ਤੇਰੇ ਵਾਂਗੂ ਮੁੰਡੇ ਹਨ ਏਡੇ ਏਡੀਆਂ ਮੁੱਛਾਂ ਰੱਖੇ ਦਿਆਂ ਜੂੜੇ ਰੱਖੇ ਦਿਆਂ ਜਾ ਕੇ ਬੂਹਾ ਖੜਕਾਉਣ ਲੱਗ ਪਏ ਮੈਂ ਹੈ ਜੀ ਚੌਂਕੀਦਾਰ ਇਹਨੂੰ ਆਖੋ ਡਿਊਟੀ ਖਤਮ ਹੋ ਗਈ ਸੀ ਉਹਦੀ ਆਹੋ ਅੱਛਾ ਉਹ ਫਿਰ ਉਹ ਆਇਆ ਬਾਹਰ ਉਹਨੂੰ ਆਂਦੇ ਨੇ ਮਹਾਰਾਜ ਇੱਕ ਚੋਰੀ ਆਇਆ ਗਾ ਇਹ ਵੇਖੋ ਪਾਸਪੋਰਟ ਦੇ ਕੋਲ ਆਖਣ ਲੱਗਾ ਜੀ ਦੂਸਰਾ ਜੀ ਦਾ ਸਬੂਤ ਨਹੀਂ ਸਾਨੂੰ ਨਹੀਂ ਚਾਹੀਏ ਉਸੇ ਵੇਲੇ ਸੈਂਡ ਕਰ ਦਿੰਦੇ ਫਿਰ ਉਹਨੇ ਸੈਂਡ ਕਰਕੇ ਦਿੱਤੇ ਤੇ ਫਿਰ ਆਇਆ ਹੈ ਬੜੇ ਦਰਾਚੇ ਹਨ ਕਿ ਚਾਚੇ ਦੇ ਮੁੰਡੇ ਤੁਹਾਡੇ ਹਾਂ ਚਾਰਾਂ ਕੋ ਚੰਗੇ ਜਣੇ ਨੇ ਤੇ ਮੁੱਛਾਂ ਨਾਲ ਇੱਥੇ ਆਈ ਦੀਆਂ ਨੇ ਤੇ ਜੂੜੇ ਰੱਖੇ ਦੇ ਨੇ ਤੇ ਫਿਰ ਉਹ 2-3 ਦਿਨ ਰਿਹਾ ਨਾ ਮੈਂ ਤੇ ਮੇਰੇ ਚਾਚੇ ਦੇ ਪੁੱਤਰ ਨੇ 2 ਆਖਣ ਲੱਗੇ ਚਲੋ ਹਾਂ ਭਾਈ ਹੋਇਆ ਕੁੰਡ ਤੇ ਸੈਰ ਕਰ ਆਈਏ ਇਸ਼ਨਾਨ ਕਰ ਆਈਏ ਮੈਂ ਕਿਹਾ ਚਲੋ ਜੀ ਉਹਨਾਂ ਲਈਆਂ ਸਾਈਕਲਾਂ ਇੱਕ ਮੈਨੂੰ ਵੀ ਜਾ ਕੇ ਮੈਂ ਚਲੋ ਗੁਜ਼ਾਰਾ ਕਰ ਹੀ ਲਾਂਗਾ ਜੇ ਕੋਈ ਚਵਿੰਡੇ ਜਾਣਾ ਹੈ ਏਡੀ ਦੂਰ ਸੇ ਕੁੰਡ ਲੈ ਬਈ ਨਿਕਲ ਪਏ ਅਸੀਂ ਰੋਟੀ ਚੋਟੀ ਖਾ ਕੇ ਜਾਂਦੇ ਹਾਂ ਤੇ ਰਾਹ 'ਚ ਇੱਕ ਪਿੰਡ ਜਿਵੇਂ ਕੋਟ ਲਈਏ ਇਸ ਉਹ ਮੁੰਡੇ ਦਾ ਨਾਂ ਸੀ ਚੌਕਾ ਸਿੰਘ ਉਸ ਪਿੰਡੋਂ ਮੰਗਿਆ ਦਾ ਸੀ ਅੱਛਾ ਛੜਕੇ ਜਾਈਏ ਨਾ ਤਾਂ ਉਹਨਾਂ ਵੇਖ ਲਿਆ ਆਖਣ ਲੱਗੇ ਯਾਰ ਕਿੱਥੇ ਜਾਂਦੇ ਹੋ ਇਹ ਪ੍ਰਾਹੁਣਾ ਆਇਆ ਦਾ ਤੈਨੂੰ ਸੈਰ ਕਰਾਉਣ ਚੱਲੇ ਆ ਅੱਛਾ ਆਖਣ ਲੱਗੇ ਬਣਾ ਲਿਆਓ ਉਹ ਆਖਣ ਪਰ ਐਸੇ ਮੰਗਿਆ ਦਾ ਮੈਂ ਨਹੀਂ ਜਾਣਾ ਆਖਣ ਲੱਗਾ ਤੂੰ ਬਣਾ ਲਿਆ ਉਸ 3 ਜਣੇ ਅਸੀਂ ਤੁਰ ਗਏ ਭਾਈ ਉੱਥੇ ਫਿਰ ਸੁਣ ਸੁਣਾ ਕੇ ਤਾਂ ਵਾਹਵਾ ਹੀ ਬੰਦੇ ਆ ਗਏ ਉੱਥੇ ਇੱਕ ਬੰਦਾ ਸੀ ਫੌਜ 'ਚੋਂ ਆਇਆ ਦਾ
ਆਖਣ ਲੱਗਾ ਪ੍ਰਾਹੁਣੇ ਨੂੰ ਕੋਈ ਖਵਾਇਆ ਪਿਆ ਜੇ ਚਾਹ ਸ਼ਾਹ ਇਹ ਜੇ ਜਾਣ ਕੇ ਬੈਠੇ ਨੇ ਉਹਨੇ ਏਡੀ ਲੰਮੀ ਬੋਤਲ ਸ਼ਰਾਬ ਦੀ ਲੈਣ ਅੱਲਾ ਦੀ ਕਸਮ ਹੈ ਭਾਈ ਪਹਿਲਾਂ ਸ਼ਰਾਬ ਵੀ ਦਿੰਦੇ ਨੇ। ਹਾਂ ਅਸਾਂ ਚਾਰ 'ਚ ਫਿਰ ਬੈਠੇ ਨੇ ਐਡੀ ਕੁ ਗਲਾਸੀ ਹੁੰਦੀ ਹੈ ਨਾ ਉਹ ਭਰ ਕੇ ਦੇਈ ਜਾਣ। ਹਾਂ ਫਿਰ ਮੇਰੀ ਵਾਰੀ ਆ ਗਈ ਮੈਂ ਵੀ ਪੀ ਲਿਆ। ਫਿਰ ਯਾਰ 4 ਯਾਰੀ 'ਚ ਸਾਰੇ ਕੰਮ ਕਰਨੇ ਪੈਂਦੇ ਨੇ ਅੱਛਾ ਮੈਂ ਵੀ ਪੀ ਲਿਆ। ਉਹ ਘੰਟਾ ਤੋਂ ਬੈਠੇ ਆਖਣ ਲੱਗੇ ਜੀ ਮੈਂ ਕਿਹਾ ਚੱਲੀਏ ਯਾਰ ਆ ਚੱਲਣੇ। ਫਿਰ ਉਹਨਾਂ ਲੈਣ ਦੀ ਫਿਰ ਇੱਕ ਕੱਪ ਦਿੱਤਾ ਅੱਛਾ ਪੀ ਲਿਆ। ਫਿਰ ਉਹ ਬੈਠੇ ਸਾਈਕਲਾਂ 'ਤੇ ਅੱਗੇ ਗਏ ਇੱਕ ਸ਼ਹਿਰ ਸੀ ਉੱਥੇ ਆਖਣ ਲੱਗੇ ਨਾਸ਼ਤਾ ਕਰ ਲਈਏ। ਮੈਂ ਕਿਹਾ ਚਲੋ ਇੱਕ ਹੋਟਲ 'ਚ ਵੜ ਕੇ ਅੱਛਾ ਉੱਥੇ ਰੋਟੀ ਖਾਣ ਲੱਗ ਪਏ। ਬੈਂਚ 'ਤੇ ਬੈਠੇ ਤੇ ਤੁਹਾਨੂੰ ਆਖਣ ਲੱਗੇ ਜੀ ਪਾਣੀ ਇਹ ਅੱਧਾ ਕਿਲੋ ਲਾਇਆ ਸ਼ਰਾਬ ਕਸਮ ਹੈ ਦੀ ਉਹਨਾਂ ਸ਼ਰਾਬ ਦੀ ਬੋਤਲ ਵੱਡੀ ਲਿਆ ਅੱਧਾ ਕਿਲੋ ਦੀ। ਹਾਂ ਉਹ ਤਰਿਆਂ ਨੇ ਵਾਰੀ ਪੀ ਛੜੀਆਂ ਚਲੀ ਗਈ। ਉੱਥੋਂ ਰੋਟੀ ਛੋਟੀ ਖਾ ਕੇ ਨਿਕਲੇ ਫਿਰ ਬੱਸ ਇਹਨਾਂ ਸਾਈਕਲਾਂ 'ਤੇ ਜਾਂਦੇ ਆ। ਇੱਕ ਅੱਗੇ ਚੌਂਕ ਆਇਆ ਉੱਥੇ ਜਾ ਕੇ ਖਲੋਤੇ ਨੇ ਜਿੱਧਰ ਧਿਆਨ ਮਾਰੀਏ ਬਾਂਦਰ ਹੀ ਬਾਂਦਰ ਅੱਛਾ ਜੀ। ਜਿੱਧਰ ਵੀ ਧਿਆਨ ਮਾਰੀਏ। ਹੂੰ ਹਾਂ ਮੈਂ ਸਿਗਰਟ ਪੀਂਦਾ ਪਿਆ ਮੈਂ ਇੱਕ ਸਿਗਰਟ ਦਾ ਬੂੰਦਾ ਸੁੱਟਿਆ ਇੱਕ ਬਾਂਦਰ ਨੂੰ ਲੱਗ ਗਿਆ। ਉਹ ਸਾਰਿਆਂ ਦੇ ਧਿਆਨ ਮੇਰੇ ਵੱਲ ਹੋ ਗਿਆ। ਮੈਂ ਹਾਲਾ ਵੀ ਇਹ ਨਹੀਂ ਲੱਗੇ ਛੱਡਣ। ਉੱਚਿਆਂ ਨੂੰ ਇੱਕ ਗਈ ਬੱਸ ਅੱਛਾ ਵਾਲਿਆਂ ਉਤਰਦਿਆ ਸਾਰੇ ਮਖਾਣੇ ਤੇ ਚਨੇ ਉਹਨਾਂ ਦੇ ਅੱਗੇ ਖਿਲਾਰੇ ਉਹ ਲੱਗ ਪਏ ਉਧਰ। ਅੱਛਾ ਮੈਂ ਹਾਲਾ ਵੀ ਜਾਨ ਛੁੱਟੀ ਫੇਰ ਜਾਨ ਛੁੱਟ ਗਈ। ਫਿਰ ਅੱਗੇ ਗਏ ਤਲਾਅ ਤੇ ਬੜਾ ਵੱਡਾ ਤਲਾਅ ਬਣਿਆ ਦਾ ਜਿਵੇਂ ਸਾਡਾ ਪਿੰਡ ਹੈ ਨਾ ਹੂੰ ਏਡਾ ਕੁ ਪਿੰਡ ਹੈ ਅੱਛਾ ਤਲਾਅ ਬਣਿਆ ਦਾ ਜਿੱਥੇ ਉੱਥੇ ਬਾਂਦਰ ਤਿੱਤਰ ਮੋਰ ਹਰ ਜਾਨਵਰ ਬੈਠਾ ਦਾ। ਆਂਦੇ ਨੇ ਹੁਣ ਚਲਾਨ ਕਰ ਲਈਏ। ਮੈਂ ਕਿਹਾ ਚਲੋ ਕੱਪੜੇ ਛੱਪੜੇ ਇਸ਼ਨਾਨ ਕਿਹਨੂੰ ਆਂਦੇ ਨੇ? ਨਹਾਈਏ। ਅੱਛਾ ਨਾ ਨੂੰ ਇਸ਼ਨਾਨ ਹਾਂ ਉੱਥੇ ਉਹਨਾਂ ਕੱਪੜੇ ਲਾਏ ਤੇ ਕੱਚੇ ਕੁੱਚੇ ਪਾ ਕੇ ਨਾ ਹੂੰ ਤੇ ਆਂਦੇ ਨੇ ਤੂੰ ਭਾਅ ਬੰਦੇ ਦੇ ਬੈਕ ਨਾਲ ਆ। ਮੈਂ ਕੋ ਕੱਚਾ ਹੈ ਜੇ ਉਹਨਾਂ ਮਾਰੀਆਂ ਛਾਲਾਂ ਵਿੱਚ ਮੈਂ ਵੀ ਮਾਰੀ ਛਾਲ ਦੇ ਅੱਗੇ। ਮੈਂ ਕਿਹਾ ਅਸੀਂ ਚਾਹੁੰਦੇ ਹਾਂ ਭਾਅ ਨੂੰ ਪਤਾ ਨਹੀਂ। ਮੈਂ ਕਿਹਾ ਸਾਡੇ ਕੋਲ ਵੀ ਨਾਲਾ ਹੈ ਅਸੀਂ ਤਾਂ ਹਾੜ ਜਿੱਦਾਂ ਵੀ ਮਰਜ਼ੀ ਹੋਏ ਅਸੀਂ ਲੰਘ ਜਾਂਦੇ ਹਾਂ। ਕੋਈ ਉਹੋ ਜਿਹਾ ਬੰਦਾ ਹੋਏ ਇੱਕ ਵਾਰੀ ਇੱਥੋਂ ਦੀ ਇਹ ਨਾਲੇ ਹਾੜ ਆਉਂਦਾ ਹੁੰਦਾ ਸੀ ਤੇ ਅਹਿਮਦਪੁਰ ਦਾ ਡੁੱਡਾ ਸੀ ਉਹ ਰੁੜ ਗਿਆ ਸੀ ਸੋਨਪਤ ਨੂੰ ਇਸ ਦਿਨ ਦੀ। ਹੂੰ ਤੇ ਫਿਰ ਕੋਠੇ ਤੇ ਕਿਸੇ ਬੁੱਢੀ ਨੇ ਵੇਖਿਆ ਆਖਣ ਲੱਗੀ ਉਹ ਬੰਦਾ ਰੁੜਦਾ ਜਾਂਦਾ ਤੇ ਅਸੀਂ ਮੈਨੂੰ ਲੈਣੀ ਪੈਣੀ ਆ ਜੂ ਚੰਗਾ ਪਾਣੀ ਸੀ ਹੂੰ ਜਿਉਂ ਰੁੜਿਆ ਸੀ ਕਿਸੇ ਦੇ ਭੇਜ ਨੇ ਉਹ ਸਜਾ ਕੇ ਨਾ ਤੇ ਸ਼ਰੀਰ ਭਰਵਾਇਆ ਤੇ ਮੈਂ ਫੜਿਆ ਸੀ। ਉਹਦਾ ਹੱਥ ਛੱਡ ਗਿਆ ਕਿ ਕਾਈ ਨਾ ਉਹ ਵੀ ਨਹੀਂ ਫੜਿਆ ਜਾਣਾ। ਹੂੰ ਉੱਥੇ ਖਲੋ ਗਿਆ ਉਹ ਲੈਣ ਇਹਨਾਂ ਨਾਲ ਕੰਮ ਕਰ ਛੱਡਦੇ ਹੁੰਦੇ ਹਾਂ। ਉਹ ਵੀ ਕਹਿੰਦੇ ਨੇ ਇੱਥੇ ਆਉਣ ਨੂੰ ਦਿਲ ਕਰਦਾ ਉਹਨਾਂ ਦਾ ਵੀ ਕਿ ਨਹੀਂ ਕਰਦਾ ਆਇਆ ਸੀ ਮੇਰਾ ਪਿਓ ਕੇ ਆਇਆ ਸੀ ਇੱਥੇ ਤੇ ਤੁਹਾਡੇ ਕੋਲ ਆਇਆ ਤੁਹਾਡਾ ਪਿਓ ਹਾਂ ਕਿੰਨੇ ਦਿਨ ਰਹਿ ਗਿਆ ਸੀ? ਤੇ ਮੈਨੂੰ ਦੱਸਣਾ ਨਾ ਉਹ ਫਿਰ ਜਦੋਂ ਲੱਗੇ ਨਾ ਨਹਾਉਣ ਮੈਂ ਵੀ ਮਾਰੀ ਛਾਲ ਦੇ ਵਿੱਚ ਜਵਾਨਾ ਏਡੀ ਏਡੀ ਮੋਟੀ ਮੱਛੀ ਤੇ ਏਡੀ ਏਡੀ ਲੰਮੀ ਨਾਲੋਂ ਦੀ ਖਹਿ ਕੇ ਜਾਣ। ਅੱਛਾ ਮੈਂ ਆਇਆ ਇਹਨੂੰ ਕੋਈ ਪਰਦਾ ਨਹੀਂ ਇਹ ਨਹੀਂ ਇਹ ਆਪੀ ਗੌਰਮੈਂਟ ਨੇ ਰੱਖੀ ਦੀਆਂ ਨੇ। ਹੂੰ ਅੱਛਾ ਤੇ ਬਨੇਰਿਆਂ ਤੇ ਚਿੱਤਰ ਮੋਰ ਮੈਂ ਇਹਨਾਂ ਨੂੰ ਕੋਈ ਮਾਰਦਾ ਨਹੀਂ ਇਹ ਇਹਨਾਂ ਨੂੰ ਆਰਡਰ ਨਹੀਂ ਘੁੰਮਤਾ ਨੇ ਰੱਖੇ। ਹੂੰ ਮੈਂ ਸਾਡੇ ਪਾਕਿਸਤਾਨ ਹੋਣ ਤੇ ਭਾਵੇਂ ਰਾਤ ਨੂੰ ਨਾ ਫੜਨ ਫੜ ਕੇ ਲੈ ਜਾਣ। ਛੱਡਣ ਹੀ ਨਾ ਗਏ। ਹੂੰ ਲਓ ਜੀ ਉੱਥੇ ਕੱਪੜੇ ਛੱਪੜੇ ਪਾਏ ਫਿਰ ਕਹਿੰਦੇ ਨੇ ਹੁਣ ਪਰਕੰਨਿਆਂ ਕਰੀਏ। ਉੱਥੇ ਮੈਂ ਗਿਆ ਨਾਲ ਉਹਨਾਂ ਦੇ ਉੱਥੇ ਤਸਵੀਰਾਂ ਲੱਗੀ ਫੋਟੋ ਬਣੀ ਦੀਆਂ ਜਿਵੇਂ ਨਹੀਂ ਦਰਬਾਰ ਬਣੇ ਦੇ ਆਹੋ ਚਾਦਰਾਂ ਪਾਈ ਦੀਆਂ ਫੁਹਾਰੇ ਲੱਗੇ ਦੇ ਬੰਦੇ ਬੈਠੇ ਦੇ ਝਾੜੂ ਦੇਣ ਵਾਲੇ ਬੱਤੀਆਂ ਲੱਗੀ ਦੀਆਂ ਹੂੰ ਇੱਕ ਉਹ ਕਰਨ ਵਾਸਤੇ ਤਾਂ ਫਿਰ ਮੈਂ ਵੀ ਕਰੀ ਜਾਵਾਂ। ਅੱਛਾ ਮੈਂ ਵੀ ਚਲੋ ਦੁਆ ਸਵਾ ਪਿਆ ਮੰਗਦਾ ਮੈਂ ਜਬਰ ਚਾਚਾ ਹੁਣ ਉੱਥੇ ਸੁਣਿਆ ਕਿ ਮੁਸਲਮਾਨ ਬੜਾ ਤੰਗ ਕਰਦੇ ਨੇ। ਨਹੀਂ ਕੋਈ ਨਹੀਂ ਚੰਗਾ ਮੈਂ ਸਾਰੇ ਬਾਜ਼ਾਰਾਂ 'ਚ ਵੇਖਿਆ ਅੱਛਾ ਗੋਸ਼ਤ ਦੀਆਂ ਦੁਕਾਨਾਂ ਵੱਖਰੀਆਂ ਗਾਈਆਂ ਟੰਗੀਆਂ ਲਾ ਅੱਛਾ ਉਂਝ ਇਹ ਵੇ ਪਰ ਜਿੱਥੇ ਹਿੰਦੂਆਂ ਦਾ ਪਿੰਡ ਹੈ ਨਾ ਹਾਂ ਉੱਥੇ ਨਹੀਂ ਉਹ ਕਰਨ ਦਿੰਦੇ। ਠੀਕ ਇੱਥੇ ਵੇਖੇ ਨਾ ਆਮ ਲੋਕ ਕਰ ਲੈਂਦੇ ਨੇ ਜਿੱਥੇ ਹਿੰਦੂਆਂ ਦਾ ਪਿੰਡ ਹੈ ਨਾ ਹੂੰ ਉੱਥੇ ਨਹੀਂ ਕਰਨ ਦਿੰਦੇ ਤੇ ਜਿੱਥੇ ਮੁਸਲਮਾਨ ਨੇ ਨਾ ਹੂੰ। ਉਹ ਬਾਜ਼ਾਰਾਂ ਦੇ ਵਿੱਚ ਤੇ ਜਦੋਂ ਤੁਸੀਂ ਇੰਡੀਆ ਗਏ ਹੋ ਉਦੋਂ ਕਲਮਾ ਪੜ੍ਹ ਲਿਆ ਤੇ ਤੁਸੀਂ ਮੁਸਲਮਾਨ ਹੋ ਗਏ ਹੋ? ਆਹੋ ਅਸੀਂ ਉਦੋਂ ਹੀ ਜਦੋਂ ਤੁਰ ਗਏ ਉਹਨੂੰ ਕਲਮਾ ਪੜ੍ਹ ਲਿਆ। ਠੀਕ ਹੈ ਹਾਂ ਮਾਸ਼ਾਅੱਲਾ। ਤੇ ਫਿਰ ਉਹਨੇ ਬੜਾ ਚਾਰਾ ਕੀਤਾ ਭਰਾ ਜੋ ਅੱਛਾ ਚਾਚੀ ਤੇਰੀ ਕਹਿੰਦੀ ਸੀ ਨਾ ਜਿਹੜੀ ਚੀਜ਼ ਸਾਨੂੰ ਮਿਲੀ ਜੀ ਪਹਿਲੀ ਨੂੰ ਕੀ ਕਰਨੀ। ਤੇ ਹੁਣ ਕਿੰਨੀ ਦੇਰ ਹੋਈ ਤੁਹਾਨੂੰ ਗਏ ਦੇ ਆ? ਹੁਣ 15 ਕੁ ਸਾਲ ਹੋ ਗਏ ਨੇ। ਅੱਛਾ ਤੇ ਹੁਣ ਫਿਰ ਦਿਲ ਕਰਦਾ ਜਾਣ ਦੇ ਕਿ ਨਹੀਂ? ਉਹਨੇ ਹੁਣ ਜਿਹੜੇ ਮਿਲਣ ਗਿਲਣ ਵਾਲੇ ਹਨ ਉਹ ਮਰ ਗਏ ਤੇ ਨੇ ਅੱਛਾ ਤੇ ਜੇ ਪਿਓ ਸੀ ਤੁਹਾਡਾ ਫੌਤ ਹੋ ਗਿਆ? ਫਿਰ ਉਹ ਫੋਟ ਹੋ ਗਿਆ ਜੋ ਦੂਸਰੀ ਵਾਰੀ ਗਏ ਹਨਾ ਉਹ ਪਹਿਲੀ ਵੀ ਮੇਰੇ ਨਾਲ ਜਿਸਰੀ ਹੋਈ ਸੀ ਅੱਛਾ 12.5 ਕਿੱਲੇ। ਸਾਢੇ 12.5 ਕਿਲੋ ਤੁਹਾਡਾ ਨਾਂ ਹੈ ਪਹਿਲੀ ਉੱਥੇ? ਆਹੋ ਤੇ ਉਹ ਜਦੋਂ ਮੈਂ ਜਿਸਤਰੀ ਲਿਆ ਕੇ ਨਾ ਤੇ ਘਰ ਦਿੱਤੀ ਜਿਹੜੀਆਂ ਮੇਰੀਆਂ ਮਤਰੀਆਂ ਭੈਣਾਂ ਨੇ ਹਾਂ ਮੈਂ ਕਿਹਾ ਰੱਖ ਛੱਡੋ ਜਦੋਂ ਜਾਾਂਗੇ ਲੈ ਜਾਾਂਗੇ। ਦੂਸਰੇ ਦਿਨ ਮੈਂ ਕਿਹਾ ਉਹ ਕਾਗਜ਼ ਦਿਓ
ਲੱਗੀਆਂ ਲੱਭਣ ਆਖਣ ਲੱਗੀਆਂ ਉਹ ਤੇ ਲੱਭਦੇ ਨਹੀਂ ਗਵਾਹੜ ਕਿਤੇ ਜਾਣ ਕੇ ਗਵਾ ਰਹੇ। ਜਾਣ ਕੇ ਤੇ ਮੈਂ ਕਿਹਾ ਫੇਰ ਕਰਾ ਲਈਏ। ਉਹ ਫਿਰ ਚਾਚੀ ਤੇਰੀ ਆਖਣ ਲੱਗੀ ਅਰੇ ਏਡੇ ਏਡੇ ਬੁਰਛੇ ਨੇ ਤੇ ਤੂੰ ਕੱਲਾ ਜਾਣਾ ਤੇਰੀ ਭੇਜ ਜਾਣੀ ਆਣ ਕੇ ਮੁਕੱਦਮਾ ਕਰੇਗਾ ਜਾਂ ਕੁਝ ਵੀ ਕਰੇਗਾ ਤੇ ਹੋ ਸਕਦਾ ਪੈਲੀ ਲੈ ਜਾਣੇ ਨਾ ਕੋਈ ਹੋਰ ਹੀ ਨਾ ਕੰਮ ਹੋ ਜੇ ਹੈਂ ਮੈਂ ਤਾਂ ਫਿਰ ਇਸ ਵਜ੍ਹਾ ਨਾਲ ਨਹੀਂ ਗਿਆ। ਹੁਣ ਤੁਹਾਡੇ ਰਿਸ਼ਤੇਦਾਰ ਕਰਤਾਰਪੁਰ ਤੇ ਆਏ ਤੇ ਤੁਹਾਡੇ ਦਿਲ ਕਰਿਆ ਇਹਨੂੰ ਮਿਲਣ ਤੇ ਉਹ ਬੜੀ ਦੂਰ ਨੇ ਉਹਨਾਂ ਕਿੱਥੇ ਆਉਣਾ ਜਿਵੇਂ ਕਰਾਚੀ ਹੈ ਨਾ ਇੱਥੋਂ ਹੂੰ ਐਡੀ ਦੂਰ ਨੇ ਜ਼ਿਲ੍ਹਾ ਪਰਸਪੁਰ ਠੀਕ ਹੈ ਹਾਂ ਉਂਝ ਉਹ ਨੰਬਰ ਹੋਏ ਨਾ ਉਹਨਾਂ ਦਾ ਹੂੰ ਤੇ ਫਿਰ ਹੋ ਸਕਦਾ ਹੁਣ ਰਾਬਤਾ ਨਹੀਂ ਉਹਨਾਂ ਨਾਲ ਕੋਈ ਵੀ ਹੁੰਦਾ ਕੋਈ ਰਾਬਤਾ ਨਹੀਂ ਵੇਲੇ ਤੇ ਉਹੀ ਚਾਹੀ ਸਹੀ ਹੈ ਨਹੀਂ ਚਾਚਾ ਹੁਣ ਮਿਲਣ ਨੂੰ ਤੇਰਾ ਦਿਲ ਕਰਦਾ ਕਿ ਨਹੀਂ ਹੁਣ ਉਹਨਾਂ ਉੱਥੇ ਪੁੱਜਿਆ ਨਹੀਂ ਜਾਂਦਾ ਤੇ ਤੇ ਵਕਤ ਉਹ ਚੰਗਾ ਹੀ ਕਿਹਾ ਚੰਗਾ ਹੁਣ ਉਹੀ ਚੰਗਾ ਸੀ ਅੱਛਾ ਹਾਂ ਕਦਰ ਕਰਦੇ ਹਾਂ ਬੱਲੇ ਬੱਲੇ ਨੱਕ ਪੈਰਦੇ ਹਨ ਥੱਲੇ ਧਰਨ ਦਿੰਦੇ ਸ਼ਾਇਦ ਅੱਛਾ ਜਦੋਂ ਜਾਂਦੇ ਹੋ ਜਦੋਂ ਵੀ ਜਾਂਦੇ ਹਾਂ ਜਿਹੜਾ ਮਿਲਦਾ ਉਹ ਵੱਧ ਤੋਂ ਵੱਧ ਕਦਰ ਕਰਦਾ ਸੀ ਹਾਂ ਸਾਰੇ ਵਾਰੀ ਵਾਰੀ ਫਿਰ ਰੋਟੀ ਪਕਾਣੀ ਢੋਲਕੀਆਂ ਵਜਾਣੀਆਂ ਐਵੇਂ ਆਖਣਾ ਤੇਲ ਸਾਬਣ ਲੈ ਕੇ ਚੱਲ ਭਾਰ ਨਾਨ ਚੱਲੀਏ ਅੱਛਾ ਬੜਾ ਕਦਰ ਕਰਦੇ ਆ ਇਹ ਜਿਹੜੇ ਹਾਂਡੇ ਮੇਂ ਉਹਦੀ ਬੁੱਢੀ ਹੈ ਨਾ ਆਹ ਇਹ ਸਾਨੂੰ ਮਿਲਣ ਆਉਂਦੇ ਹੁੰਦੇ ਸੀ ਅੱਛਾ ਜੇ ਫਰੀਦਕੋਟ ਹੈ ਨਾ ਇਸ ਨਾਲ ਪਿੰਡ ਸੀ ਢੂੜ ਬਾਸ ਫਿਰ ਆਣ ਕੇ ਚਾਹ ਪੀਣੀ ਆਖਣਾ ਅਰੇ ਭਾਈ ਤੁਮ ਤਾਂ ਬਹੁਤ ਬੜੇ ਆਦਮੀ ਹੋ ਮੈਂ ਹਾਂ ਵੱਡੇ ਇੱਥੇ ਹੀ ਆ ਨਾ ਉੱਥੇ ਰਹਿਣੀ ਨਾ ਅਸੀਂ ਵੱਡੇ ਹੈਂ ਲੈਟ ਬਾਲ ਨੇ ਚੱਲ ਹੁਣ ਫੇਰ ਆਪੇ ਕਰਾਂਗੇ ਤੇ ਨਾਜ਼ਰੀਨ ਅਗਰ ਵੀਡੀਓ ਚੰਗੀ ਲੱਗੇ ਤੇ ਲਾਈਕ ਕਰੋ ਤੇ ਸਾਡਾ ਚੈਨਲ ਸਬਸਕ੍ਰਾਈਬ ਕਰੋ ਤੇ ਇੰਝ ਦੀਆਂ ਮਜ਼ੀਦ ਵੀਡੀਓ ਚਾੜਦੇ ਰਹਾਂਗੇ ਤੇ ਇਹ ਚਾਚਾ ਸੰਨ 47 ਦੇ ਵਿੱਚ ਇੱਥੇ ਰਹਿ ਗਏ ਜੀ ਜੰਗ ਲੱਗੀ ਹੈ ਤੇ ਵੰਡਾਂ ਪਈਆਂ ਨੇ ਉਦੋਂ ਚਾਚਾ ਬਜ਼ੁਰਗ ਚਾਚਾ ਸਾਡਾ ਲੱਗਦਾ ਬਜ਼ੁਰਗ ਨੇ ਇਹ ਰਹਿ ਗਏ ਉਦੋਂ ਇਕੱਲੇ ਹੀ ਇੱਥੇ ਇਹਨਾਂ ਨੇ ਭੈਣ ਨੇ ਤੇ ਇਹਨਾਂ ਨੇ ਤੇ ਇਹਨਾਂ ਦੇ ਵਾਲਦ ਨੇ ਕਲਮਾ ਪੜ੍ਹ ਲਿਆ ਸੀ ਤੇ ਇਹਨਾਂ ਜੇ ਵਾਲਦ ਸਾਹਿਬ ਨੇ ਉੱਥੇ ਤੁਰ ਗਏ ਹਾਂ ਹੁਣ ਵੀ ਆਂਦੇ ਨੇ ਕਿ 12 ਕਿੱਲੇ ਪੈਲੀ ਇਹਨਾਂ ਦੀ ਉੱਥੇ ਤੇ ਨਾਜ਼ਰੀਨ ਸਾਡੀ ਵੀਡੀਓ ਚੰਗੀ ਲੱਗੇ ਤੇ ਲਾਈਕ ਕਰੋ ਤੇ ਚੈਨਲ ਸਬਸਕ੍ਰਾਈਬ ਕਰੋ ਅੱਲਾ ਹਾਫਿਜ਼।